आ वेखी वेखी वेलकम वेलकम पाकिस्तान जी ਤੁਹਾਨੂੰ ਸਾਡੇ ਆਪਣੇ ਮੁਲਕ ਵੈਲਕਮ ਕਹਿੰਦੇ ਜਨਾਬ। ਕਮਾਲ ਦੀ ਗੱਲ ਇਹ ਹੋਈ ਹੈ ਵੀ ਰਾਤੀ 3 ਵਜੇ ਸਨ ਕੈਨੇਡਾ ਜਾਣਾ 2:30 ਪੌਣੇ 3 ਵਜੇ ਸਨ ਉਦੋਂ ਆਪਣਾ ਰਾਬਤਾ ਹੋਇਆ ਵੀ ਇੱਕ ਦੂਜੇ ਨੂੰ ਪੇਪਰ ਫੜਾਏ ਨੇ। ਮੈਨੂੰ ਅਖੀਰ ਜੇ ਕਹਿੰਦਾ ਵੀ ਤੂੰ ਸੌ ਜਾ ਸਵੇਰੇ 7:30 ਵਜੇ ਤੇਰੇ ਕੋਲ ਵੀਜ਼ਾ ਹੋਏਗਾ। ਉਹੀ 7:30 8:30 ਹੋਏ ਸਨ ਤੇ ਭਾਜੀ ਨੇ ਸਾਹ ਮਾਰਿਆ। ਮੈਂ ਅਜੇ ਬੈੱਡ ਤੋਂ ਵੀ ਨਹੀਂ ਤਾਂ ਉੱਠਿਆ ਤੇ ਵੀਜ਼ਾ ਮੇਰੇ ਕੋਲ। ਭਈਆ ਨੂੰ ਵੀ ਮੈਨੂੰ ਜਾ ਲੈਂਦੇ ਲਾਈਨ ਲੱਗੀ ਸੀ ਬੜੀ ਲੰਬੀ ਵੀ ਬਾਰਡਰ ਨਾ ਬੰਦ ਹੋ ਜਾਵੇ ਮੇਰੀ ਐਂਟਰੀ ਨਾ ਉੱਧਰ ਰਹਿ ਜਾਵੇ। ਪਿੱਛੋਂ ਬੜੀ ਦੂਰ ਖੜਾ ਸੀ ਆਪਣਾ ਆਫੀਸਰ ਕਹਿੰਦਾ ਸਰਦਾਰ ਜੀ ਤੁਹਾਨੂੰ ਨਹੀਂ ਰਹਿਣ ਦਿੰਦੇ ਬਾਕੀ ਭਾਵੇਂ ਰਹਿ ਤੁਸੀਂ ਇੱਧਰ ਆ ਜਾਓ। अस्सलामुअलैकुम जी सारिਆਂ ਨੂੰ ਜਿਹੜੇ ਜੁੜੇ ਨੇ ਸਾਡੇ ਮੇਰੇ ਵਲੌਗਸ ਚੈਨਲ ਤੇ ਨਾਸਰ ਢਿੱਲੋਂ ਵਲੌਗਸ। ਮੇਰਾ ਨਾਮ ਆਕਾਸ਼ ਭਾਈ ਸਾਹਿਬ ਲਿੰਕਿੰਗ ਵਾਟਰ ਪ੍ਰਾਈਵੇਟ ਲਿਮਿਟਡ ਤੇ अस्सलाम वालेकुम ਤੋਂ ਸਤਿ ਸ੍ਰੀ ਅਕਾਲ ਤੇ ਚਲਾ ਗਿਆ ਬੰਦਾ ਸਾਡਾ ਨਾ ਦੋ ਮਜਬੂਰੀ ਜੀ ਬਣ ਗਈ ਹੈ ਮੂੰਹ ਨਿਕਲਦਾ ਹੀ ਹੈ। ਤੇ ਪਿੱਛੇ ਸਾਡੇ ਨਾਲ ਸਮੀ ਸਾਡੇ ਸਿੰਗਰ ਸਾਹਿਬ ਤੇ ਸਾਡੇ ਦੋਸਤ ਆ ਰਹੇ ਨੇ ਜੀ ਸਮਨ ਦੀਪ ਪਿੰਡਰ ਸਾਹਿਬ। ਇੱਕ ਪਿੰਡਰ ਸਾਡਾ ਭਰਾ ਵਕਾਰ ਪਿੰਡਰ ਤੇ ਇੱਕ ਪਿੰਡਰ ਅੱਜ ਕੈਨੇਡਾ ਤੋਂ ਆ ਰਿਹਾ ਜੀ ਵਾਘਾ ਬਾਰਡਰ ਦੀ ਰਾਹੀਂ ਪਾਕਿਸਤਾਨ ਤੇ ਉਹਨੂੰ ਲੈਣ ਜਾਂਦੇ ਪਏ। ਉਸ ਤੋਂ ਬਾਅਦ ਉਹਦਾ ਪਿੰਡ ਗੁਜਰਾਂਵਾਲੇ ਉੱਥੇ ਉਹਨੂੰ ਲੈ ਕੇ ਜਾਣਾ। ਤੇ ਉਹਦੇ ਪਿੰਡ ਦੀ ਵੀਡੀਓ ਤੁਸੀਂ ਸਾਡੇ ਪੰਜਾਬੀ ਲਹਿਰ ਚੈਨਲ ਤੇ ਵੇਖੋਗੇ ਤੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਨਾਸਰ ਢਿੱਲੋਂ ਵਲੌਗ ਤੋਂ। ਸੋ ਦੋਵਾਂ ਪਾਸੇ ਹੀ ਛਾਲ ਮਾਰ ਕੇ ਕਦੀ ਉੱਧਰ ਤੇ ਛਾਲ ਮਾਰ ਕੇ ਕਦੀ ਉੱਧਰ ਦੋਵਾਂ ਚੈਨਲਾਂ ਤੇ ਵੇਖਿਓ। ਅੱਜ ਦਾ ਵਲੌਗ ਵਾਘਾ ਬਾਰਡਰ ਵੱਲ ਜਾਂਦਿਆਂ ਨੂੰ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੰਨੇ ਵੀ ਦੋਸਤ ਹੋਣ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਐਂਟਰਟੇਨ ਕਰ ਸਕੀਏ। ਮੈਂ ਆਖਿਆ ਪਿੰਡਰ ਸਾਹਿਬ ਨੂੰ ਕਿ ਗਰਮੀ ਵੀਰੇ ਬੜੀ ਆ ਤੇ ਮੈਂ ਤਾਂ ਕਹਿੰਦਾ ਵਿਕਾਸ ਤੈਨੂੰ ਲੈ ਲੂਗਾ ਲਾਹੌਰ ਆ ਤੇ ਮੈਂ ਕੱਲ੍ਹ ਜਾਂ ਪਰਸੋਂ ਆਉਂਦਾ ਜੇ ਤੂੰ ਨਹੀਂ ਆਉਣਾ ਤੇ ਮੈਂ ਅੰਮ੍ਰਿਤਸਰੋਂ ਹੀ ਮੁੜ ਜਾਣਾ ਪਿਛਾਂ। ਤੇ ਮੈਂ ਕਿਹਾ ਭਰਾ ਤੂੰ ਮੁੜ ਨਾ ਤੇ ਮੈਂ ਆਇਆ ਹੀ। ਮੈਂ ਫਿਰ ਗੱਡੀ ਭਜਾਈ ਲੈਲਪੁਰੋਂ ਤੇ 2 ਘੰਟਿਆਂ 'ਚ ਇੱਥੇ ਤੇ ਹੁਣ ਬਿਲਕੁਲ ਅਸੀਂ ਵਾਘਾ ਬਾਰਡਰ ਦੇ ਕੋਲ ਆ ਜਾਂਦੇ ਪਏ ਬਾਰਡਰ ਵੱਲ। ਸੋ ਮਿਲਦੇ ਉਹਨੂੰ ਰਿਸੀਵ ਕਰਦੇ ਆ ਤੇ ਪਾਕਿਸਤਾਨ ਦੇ ਜਿਹੜੇ ਸਹੀ ਰੰਗ ਨੇ ਉਹ ਉਹਨੂੰ ਵਿਖਾਵਾਂਗੇ ਤਾਂ ਕਿ ਇੱਕ ਅੰਬੈਸਡਰ ਬਣ ਕੇ ਪੂਰੀ ਦੁਨੀਆ ਤੱਕ ਪਾਕਿਸਤਾਨ ਦਾ ਜਾਏ। ਜਿੱਥੇ ਜਿੱਥੇ ਜਾਵੇ ਜਿਹਨੂੰ ਮਿਲੇ ਤਾਰੀਫ ਹੀ ਕਰੇ ਬਦ ਤਾਰੀਫ ਹੀ ਨਾ ਕਰੇ। ਸੋ ਜੁੜੇ ਰਹੋ ਨਾਲ ਚੱਲਦੇ ਆਪਾਂ ਵਾਘਾ ਬਾਰਡਰ। ਵੀ ਦੋਸਤੋ ਅਸੀਂ ਆ ਗਏ ਬਾਰਡਰ ਤੇ ਕਿਉਂਕਿ ਗੱਡੀ ਲਿਖਵਾਉਣੀ ਪੈਂਦੀ ਹੈ ਪਹਿਲੋਂ ਤੇ ਅਸੀਂ ਅੱਜ ਲਿਖਵਾਈ ਨਹੀਂ ਸੀ। ਤੇ ਅੰਦਰ ਸਾਡੇ ਬੜੇ ਪਿਆਰੇ ਦੋਸਤ ਨੇ ਫਰੂਕ ਭਾਈ ਨੂੰ ਕਿਹਾ ਕਿ ਯਾਰ ਸਾਡਾ ਬੰਦਾ ਇੱਕ ਆਉਣ ਡਿਆ ਉਹਨੂੰ ਤੇ ਉਹਦਾ ਕੁਝ ਕਰੋ। ਨਹੀਂ ਉਹ ਨਹੀਂਗਾ ਤੇ ਉਹ ਲੈ ਕੇ ਉਹਨੂੰ ਸਾਡੇ ਸਮਨ ਪਿੰਡਰ ਨੂੰ ਆ ਰਿਹਾ ਮੋਟਰਸਾਈਕਲ ਤੇ ਵਜ੍ਹਾ ਹੈ ਵੀ ਇੱਥੋਂ ਤੱਕ ਨਹੀਂ ਆਉਣ ਦਿੰਦੇ ਨਾ, ਮਤਲਬ ਵੀ ਗੱਡੀ ਪਹਿਲਾਂ ਲਿਖਵਾਉਣੀ ਪੈਂਦੀ ਹੈ। ਅੱਜ ਲਿਖਵਾਈ ਨਹੀਂ ਸੀ ਗੱਡੀ ਆਪਾਂ ਤੇ ਸਮਨ ਆ ਰਿਹਾ। ਫਿਰ ਅੰਦਰ ਫਰੂਕ ਨੂੰ ਕਿਹਾ ਦੋਸਤ ਆਪਣਾ ਉਹ ਹੁਣ ਮੋਟਰਸਾਈਕਲ ਤੇ ਛੱਡਣ ਆ ਰਿਹਾ, ਥੋੜ੍ਹੀ ਦੇਰ 'ਚ ਪਹੁੰਚਣ ਵਾਲਾ। ਬੰਦ ਕਰ। ਪਿੰਡਰ ਸਾਹਿਬ ਆ ਗਏ ਆ ਇੰਡੀਆ ਤੋਂ ਪਾਕਿਸਤਾਨ। ਉਹ ਵੇਖੋ ਸਕੂਟਰ ਤੇ ਬੰਦਾ ਛੱਡਣਾ ਤੇ ਗੱਡੀ ਅੱਜ ਅੱਗੇ ਨਹੀਂ ਸੀ ਖੜੀ ਤੇ ਪਿੰਡਰ ਸਾਹਿਬ ਆ ਗਏ ਆ ਮੋਟਰਸਾਈਕਲ ਤੇ ਬਹਿ ਕੇ। ਆਪਣਾ ਅੰਦਰ ਦੋਸਤ ਆ ਉਹ ਲੈ ਛੱਡ ਕੇ ਆ ਵੇਖੀ ਵੈਲਕਮ ਪਾਕਿਸਤਾਨ ਜੀ। ਤੁਹਾਨੂੰ ਸਾਡੇ ਆਪਣੇ ਮੁਲਕ ਵੈਲਕਮ ਕਹਿੰਦੇ ਜਨਾਬ। ਬਹੁਤ ਸ਼ੁਕਰੀਆ ਤੁਹਾਡਾ। ਮੈਂ ਨਾ ਸ਼ੁਕਰ ਮਿਹਰਬਾਨੀ ਤੁਹਾਡੀ। ਢਿੱਲੋਂ ਸਾਹਿਬ ਬਹੁਤ ਆਨੰਦ ਆ ਗਿਆ।
ਸਾਰੇ ਭਰਾਵਾਂ ਦੀ ਆ ਜਿਹੜੀਆਂ ਨਾ ਸ਼ੁਰੂ ਤੋਂ ਅੱਜ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਕੰਮ ਉਦੋਂ ਤੋਂ ਹੀ ਵੀਡੀਓ ਵੇਖ ਵੇਖ ਕੇ ਅੱਜ ਕੱਲ ਅੱਜ ਉਹ ਪਵਿੱਤਰ ਦਿਨ ਆਇਆ ਜਿਹੜਾ ਇਸ ਧਰਤੀ ਤੇ ਪੈਰ ਲੱਗੇ ਨੇ ਔਰ ਬੜੀ ਖੁਸ਼ੀ ਵਾਲਾ ਮੈਨੂੰ ਤੇ ਨਾ ਉੱਥੋਂ ਹੀ ਬਾਰਡਰ ਤੋਂ ਐਂਟਰ ਹੁੰਦੇ ਹੀ ਮਿਲਟਰੀ ਤੋਂ ਹੀ ਤੁਹਾਡੀ ਫੌਜ ਨੇ ਹੱਥਾਂ 'ਤੇ ਚੁੱਕ ਲਿਆ। ਬਾਕੀ ਤੇ ਬਾਅਦ ਦੀਆਂ ਗੱਲਾਂ ਨੇ ਅਜੇ ਭਰਾਵਾਂ ਕੋਲ ਆਉਂਦੇ ਅੱਗੇ ਕੀ ਬਣਨਾ। ਮੈਨੂੰ ਤੇ ਉੱਥੇ ਹੀ ਅੱਡ ਕਹਿੰਦੇ ਤੁਸੀਂ ਉੱਤੋਂ ਦੀ ਆਓ ਤੁਸੀਂ ਉੱਤੋਂ ਦੀ ਆਓ। ਸਾਰੇ ਪਿਆਰ ਕਰਨ ਵਾਲੇ ਨੇ ਇੱਥੇ ਲੋਕ ਨਹੀਂ ਕਸਮ ਵਾਲੀ ਗੱਲ ਹੈ ਕੋਈ ਸ਼ੱਕ ਨਹੀਂ ਅਦਾਰੇ ਵੀ ਵੇਖੀ ਦੇ ਨੇ ਸਾਡੇ ਅਫੀਸ਼ੀਅਲ ਸਾਰੇ ਚਾਹੁੰਦੇ ਨੇ ਤੁਸੀਂ ਲੋਕ ਆਉਣ ਇੱਧਰ ਆਉਣ ਪਿਆਰ ਕਰਦੇ ਨੇ ਹਰ ਕੋਈ ਬੰਦੇ ਨੇ ਬੜੀ ਇੱਜ਼ਤ ਪਿਆਰ ਨਾਲ ਗੱਲ ਕੀਤੀ ਹੈ। ਕੋਈ ਜ਼ਿਆਦਾ ਫਾਲਤੂ ਕੁਐਸਚਨ ਨਹੀਂ ਕੋਈ ਗੱਲਬਾਤ ਨਹੀਂ ਪੁੱਛਿਆ ਤੇ ਉਧਰ ਵੀ ਕੁਝ ਜ਼ਿਆਦਾ ਨਹੀਂ ਬਸ ਇੰਨਾ ਹੈ ਵੀ ਉਧਰ ਰਸ਼ ਜ਼ਿਆਦਾ ਸੀ ਸਾਡੇ ਵਾਲੇ ਪਾਸੇ ਤੇ ਇੱਧਰਲੇ ਪਾਸੇ ਅਸੀਂ ਵੀ ਪ੍ਰੋਟੋਕਾਲ ਲੱਗ ਰਿਹਾ ਵੀ ਜ਼ਿਆਦਾ ਜਾਂਦੇ ਸਾਰ ਸਲਾਮਾਂ ਹੀ ਵੱਜ ਗਈਆਂ ਨੇ ਕਹਿੰਦੇ ਵੀ ਆਜੋ ਹੋ ਗਈ। ਉਧਰ ਰਸ਼ ਇੱਕ ਕੋਵਿਡ ਕਰਕੇ ਜਿਹੜਾ ਹੁਣ ਦੁਬਾਰਾ ਸ਼ੁਰੂ ਹੋਇਆ ਨਾ ਉਹਦੇ ਵਿੱਚ ਅੱਗੇ ਪਹਿਲਾਂ ਢਿੱਲੋਂ ਸਾਹਿਬ ਕਹਿੰਦੇ ਬੱਸ ਤਾਂ ਦੋ ਚੱਲਦੀਆਂ ਸੀ ਇੱਕ ਇੱਧਰ ਆਉਂਦੀ ਸੀ ਇੱਕ ਬਾਰਡਰ ਤੋਂ ਦੁਬਾਰਾ ਫਿਰ ਚਲੀ ਜਾਂਦੀ ਹੁਣ ਬੱਸ ਇੱਕ ਉਹ ਪਹਿਲਾਂ ਇੱਧਰ ਲੈ ਕੇ ਆਉਂਦੀ ਫਿਰ ਉੱਥੇ ਵੇਟ ਕਰਨਾ ਪੈ ਜਾਂਦਾ ਉਹੀ ਵੇਟਿੰਗ ਨੇ ਟਾਈਮ ਖਰਾਬ ਕੀਤਾ ਜਿਹੜਾ। ਹੋਰ ਵਿਕਾਸ ਭਾਜੀ ਜੀ ਤੁਸੀਂ ਸੁਣਾਓ। ਸ਼ੁਕਰ ਹੈ ਬਸ ਤੁਹਾਡੀਆਂ ਮਿਹਰਬਾਨੀਆਂ ਜਿਹੜਾ ਪਾਕਿਸਤਾਨ ਵੇਖ ਚੱਲੇ ਆ ਤੁਹਾਡੇ ਭਰਾਵਾਂ ਕਰਕੇ। ਇੱਕ ਵਾਰੀ ਤੇ ਬੜਾ ਮਨ ਜਿਵੇਂ ਕਹਿੰਦੇ ਨਾ ਹੋ ਗਿਆ ਜਦੋਂ ਨਹੀਂ ਇਹ ਹੈ ਨਾ ਅਸੀਂ ਇੰਡੀਵਿਜੂਅਲ ਬੰਦਾ ਕੁਝ ਨਹੀਂ ਕਰ ਸਕਦਾ ਇਹਦੇ ਵਿਕਾਸ ਦਾ ਬੜਾ ਵੱਡਾ ਵੀਡੀਓ ਦੀ ਵੀ ਅੱਗੇ ਰੱਖੀ ਦੇਈਏ ਇੱਕ ਮਿੰਟ ਜ਼ਰਾ ਕੈਮਰਾ ਮੈਨੂੰ ਮੋਬਾਈਲ ਇਹਦੇ 'ਚ ਗੱਲ ਕਰਨੇ ਸਮਨ ਅਸੀਂ ਇੰਡੀਵਿਜੂਅਲ ਵੀ ਤੇ ਕਰਦੇ ਰਹੀਦਾ। ਹਾਂਜੀ ਵਿਕਾਸ ਦੇ ਵਜ੍ਹਾ ਨਾਲ ਸਾਡਾ ਬੜਾ ਫਾਇਦਾ ਹੋਇਆ ਕਿਉਂਕਿ ਅੱਗੇ ਦੁਬਈ ਸੀ ਹਾਂਜੀ ਤੇ ਇਹਨੂੰ ਆਈਡੀਆ ਹੈ ਸੀ ਥੋੜਾ ਜਿਹਾ ਨਾ ਬੜੀ ਵੱਡੀ ਗੱਲ ਹੈ ਭਾਜੀ ਤੈਨੂੰ ਰਾਤ ਸੌਣ ਲੱਗਾ ਤੇ ਭਾਜੀ ਨੇ ਸਵੇਰੇ ਦਿਨ ਚੜ੍ਹਦੇ ਨੂੰ ਮੇਰੇ ਕੋਲ ਉੱਥੇ ਵੀਜ਼ਾ ਹੀ ਪਹੁੰਚਦਾ ਕਰ ਇਹਨੇ ਹੁਣ ਕੰਪਨੀ ਰਜਿਸਟਰਡ ਕਰਵਾ ਲਈ ਹੈ ਹਾਂਜੀ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ ਸਾਨੂੰ ਫਾਇਦਾ ਹੋ ਗਿਆ ਅਸੀਂ ਜਿਹੜਾ ਦੋਸਤ ਆਖੀਦਾ ਉਹਨੂੰ ਵਿਕਾਸ ਨੂੰ ਰੈਫਰ ਕਰ ਦਈਦਾ ਹਾਂਜੀ ਵੀ ਲੈ ਵਿਕਾਸ ਆ ਬੰਦਾ ਹੀ ਤੇ ਇਹਦਾ ਵੀਜ਼ਾ ਵੂਜ਼ੇ ਦਾ ਜਾਂ ਅਟਰਨਰੀ ਅੱਗੋਂ ਬਣਾ ਦੇ ਕਿਉਂਕਿ ਸਾਡੇ ਕੋਲ ਵੀ ਉਸ ਹਿਸਾਬ ਦਾ ਫਿਰ ਟਾਈਮ ਨਹੀਂ ਨਾ ਹੁੰਦਾ ਵੀ ਮੁਕੰਮਲ ਅਸੀਂ ਵੀ ਉਹਨਾਂ ਅੰਗੇਜ ਰਹਿ ਸਕੀਏ ਸਾਰਿਆਂ ਦੇ ਨਾਲ ਕਿਉਂਕਿ ਆਓ ਜਾਈ ਵਾਵਾ ਹੋ ਗਈ ਬਿਲਕੁਲ ਸੋ ਇਹ ਫਿਰ ਇਹਦੇ ਨਾਲ ਫਾਇਦਾ ਹੋ ਗਿਆ ਇੱਕ ਕਰ ਦਿੰਦਾ ਸਾਡੇ ਹੋਟਲਿੰਗ ਦਾ ਸਾਡੇ ਵੀਜ਼ਾ ਵਗੈਰਾ ਦਾ ਸਾਡੇ ਟਰੈਵਲ ਦਾ ਸਾਰਾ ਕੁਝ ਅਰੇਂਜ ਕਰ ਦਿੰਦਾ। ਬੜੀ ਵੱਡੀ ਗੱਲ ਹੈ ਮਾਸ਼ਾਅੱਲਾ ਇਹ ਜਿਹੜਾ ਨਾ ਜਿਹੜੀਆਂ ਸੋਚ ਤੋਂ ਪਰਾਂ ਦੀਆਂ ਗੱਲਾਂ ਨੇ ਉਹ ਹੋ ਰਹੀਆਂ ਨੇ ਕਦੀ ਸੋਚਿਆ ਹੀ ਨਹੀਂ ਸੀ ਇਸ ਤਰੀਕੇ ਨਾਲ ਐਂਟਰ ਹੋ ਜਾਣਾ ਨਾ ਬੜੀ ਵੱਡੀ ਗੱਲ ਹੈ। ਅਜੇ ਮੇਰੇ ਕੈਨੇਡਾ ਤੋਂ ਜਾਗੇ ਬੈਠੇ ਨੇ ਵੀ ਇਹ ਕਦੋਂ ਠੀਕ ਠਾਕ ਲੰਘ ਗਿਆ ਠੀਕ ਠਾਕ ਹੈ। ਮੈਂ ਕਿਹਾ ਜੀ ਤੁਸੀਂ ਟੈਨਸ਼ਨ ਲਾ ਦਿਓ ਹੁਣ ਸਾਰਾ ਕੁਝ ਓਕੇ ਹੈ। ਵੀਜ਼ੇ ਦਾ ਕਿਵੇਂ ਰਿਹਾ? ਵੀਜ਼ੇ ਦਾ ਤਾਂ ਕਮਾਲ ਹੀ ਹੋ ਗਈ। ਨਹੀਂ ਉਹ ਵੀ ਸਰਵਿਸਿਜ਼ ਜਿਹੜੀਆਂ ਉਹਨਾਂ ਤੇ ਵੀ ਜ਼ਰੂਰ ਜਿਹੜੀ ਚੰਗੀ ਸਾਡੀ ਸਰਵਿਸ ਉੱਤੇ ਆਪਾਂ ਗੱਲਬਾਤ ਕਰੀਏ। ਕਮਾਲ ਦੀ ਗੱਲ ਇਹ ਹੋਈ ਹੈ ਵੀ ਰਾਤੀ 3 ਵਜੇ ਸਨ ਕੈਨੇਡਾ ਜਾਣਾ 10 ਵਜੇ 2:30 ਪੌਣੇ 3 ਵਜੇ ਸਨ ਉਦੋਂ ਆਪਣਾ ਰਾਬਤਾ ਹੋਇਆ ਵੀ ਇੱਕ ਦੂਜੇ ਨੂੰ ਪੇਪਰ ਫੜਾਏ ਨੇ। ਮੈਨੂੰ ਅਖੀਰ 'ਚ ਇਹ ਕਹਿੰਦਾ ਵੀ ਤੂੰ ਸੌਂ ਜਾ ਸਵੇਰੇ 7:30 ਵਜੇ ਤੇਰੇ ਕੋਲ ਵੀਜ਼ਾ ਹੋਏਗਾ। ਉਹੀ 7:15 8:30 ਹੋਏ ਸਨ ਤੇ ਭਾਜੀ ਨੇ ਥਾਹ ਮਾਰਿਆ ਮੈਂ ਅਜੇ ਬੈੱਡ ਤੋਂ ਵੀ ਨਹੀਂ ਸੌਂ ਉੱਠਿਆ ਤੇ ਵੀਜ਼ਾ ਮੇਰੇ ਕੋਲ ਸੀ। ਤੇ ਕਮਾਲ ਵਾਲੀ ਗੱਲ ਹੋਈ ਹੈ। ਪਹਿਲਾਂ ਜਿਹੜਾ ਸਗੋਂ ਮੇਰੇ ਤੋਂ ਪਹਿਲਾਂ ਸੀ ਉੱਥੇ ਜਿਹਦੇ ਕੋਲ ਮੈਂ ਪਹਿਲਾਂ ਬੈਠਾ ਤਾਂ ਜਿੱਥੋਂ ਰਿਫਿਊਜ਼ ਹੋਇਆ ਪਹਿਲੀ ਵਾਰੀ ਉਹਨੇ ਬੜਾ ਮੈਨੂੰ ਪਹਿਲਾਂ ਕਿਹਾ ਵੀ ਗੱਲ ਹੀ ਕੋਈ ਨਹੀਂ 2 ਘੰਟੇ 'ਚ ਵੀਜ਼ਾ ਆ ਜਾਣਾ। ਮੈਂ ਬੜਾ ਉਸੇ ਹਿਸਾਬ ਨਾਲ ਮੈਂ ਢਿੱਲੋਂ ਭਾਜੀ ਨੂੰ ਕਹਿ ਦਿੱਤਾ ਮੈਂ ਭਾਜੀ ਵੀਜ਼ਾ ਆਪਣਾ ਲੱਗ ਜਾਣਾ ਤੇ ਭਾਜੀ ਨੇ ਮੈਨੂੰ ਕਿਹਾ ਵੀ ਤੂੰ ਮੈਨੂੰ ਦੱਸਣਾ ਸੀ ਯਾਰ ਮੈਂ ਵਿਕਾਸ ਨੂੰ ਕਹਿਣਾ ਸੀ। ਮੈਂ ਯਾਰ ਉਦੋਂ ਬੈਠਾ ਟਿਕਟ ਲੈਣ ਲੱਗਿਆ ਤੇ ਉਹਨੇ ਕਹਿ ਦਿੱਤਾ ਮੈਨੂੰ ਵੀ ਇਸ ਤਰ੍ਹਾਂ ਹੈਗਾ। ਮੈਨੂੰ ਚਾਅ ਸੀ ਵੀ ਵੀਜ਼ਾ ਲੱਗੇ ਕਿਸੇ ਤਰੀਕੇ ਪਾਕਿਸਤਾਨ ਦਾ ਤੇ ਗੱਲ ਉਹੀ ਫਿਰ ਭਾਜੀ ਦੇ ਥਰੂ ਹੀ ਹੋਇਆ ਸਾਰਾ ਕੁਝ। ਉਹ ਮਿੰਟ 2 ਕੀ ਕਹਿੰਦੇ ਨੇ ਮੇਰੀ ਤੇ ਨੀਂਦ 'ਚ ਹੀ ਪਤਾ ਲੱਗਿਆ ਮੈਨੂੰ ਤੇ ਹੋ ਗਿਆ ਸਾਰਾ ਕੁਝ ਵੀ ਸਭ ਕੁਝ ਮੇਰੇ ਕੋਲ ਆ ਗਿਆ। ਵਿਕਾਸ ਦੀ ਵੀ ਭਰਾ ਤੁਹਾਡੀ ਵਿਕਾਸ ਮਿਹਰਬਾਨੀ ਕਿਉਂਕਿ ਹਾਲੇ ਸਟਾਰਟਿੰਗ ਹੈ ਇਹਦੇ ਵੀ ਕੰਮ ਦੀ ਨਾ ਸਟਾਰਟਿੰਗ ਹੈ। ਮੈਂ ਵੇਖ ਰਿਹਾ ਤੁਸੀਂ ਪਾ ਰਹੇ ਹੋ ਨਾ ਵਲੌਗ ਦੇ ਵਿੱਚ ਵੀ ਇਹਨਾਂ ਦੀ ਕੰਪਨੀ ਦੀਆਂ ਨਾਲ ਐਡਾਂ ਆ ਰਹੀਆਂ ਨੇ ਤੇ ਉਹ ਅਸੀਂ ਸ਼ੇਅਰ ਕਰ ਰਹੇ ਹਾਂ ਭਾਈ ਤੁਹਾਡਾ। ਹਾਂ ਉਹਦੇ ਨਾਲ ਇਹ ਹੋਊਗਾ ਨਾ ਕਿ ਸਾਰਿਆਂ ਵਾਸਤੇ ਆਸਾਨੀ ਹੋ ਕਿਉਂਕਿ ਸਾਡਾ ਪ੍ਰੋਫੈਸ਼ਨ ਨਹੀਂ ਹੈ ਅਸੀਂ ਪ੍ਰੋਫੈਸ਼ਨ ਨਹੀਂ ਹੈ ਵਿਕਾਸ ਦਾ ਪ੍ਰੋਫੈਸ਼ਨ ਹੈ ਵੀ ਉਹ ਸਾਡੀ ਜਿਹੜੇ ਸਾਨੂੰ ਸਾਡੇ ਤਲਕ ਵਾਲੇ ਨੇ ਅਸੀਂ ਉਹਨਾਂ ਨੂੰ ਰੈਫਰ ਕਰੀ ਜਾਈਏ। ਦੇਖੋ ਕਿੱਡੀ ਵੱਡੀ ਗੱਲ ਹੈ ਮੈਨੂੰ ਨਾ ਉੱਥੋਂ ਕੋਈ ਸਾਲਾ ਕਾਰਡ ਘਸਾਉਣਾ ਪਿਆ ਨਾ ਮੈਂ ਕਿਸੇ ਨੂੰ ਚਵਾਨੀ ਦਿੱਤੀ ਹੈ ਮੇਰੇ ਵੱਲੋਂ ਤੇ ਮੇਰੇ ਕੋਲ ਤੇ ਪਰਦਾ ਆ ਗਿਆ ਜੀ ਆਹ ਫੜੋ ਭਾਜੀ ਤੁਹਾਡਾ ਵੀਜ਼ਾ ਆ ਗਿਆ ਤੇ ਮੈਂ ਤਾਂ ਡੈਡੀ ਮੇਰਾ ਮੰਨੀ ਨੇ ਕਿ ਲੈ ਤੇਰੇ ਕੋਲ ਵੀਜ਼ਾ ਕਿਵੇਂ ਪਹੁੰਚ ਗਿਆ ਨਾ ਤੂੰ ਕਿਸੇ ਪਾਸੇ ਵੀ ਤੇਰਾ ਇੰਟਰਵਿਊ ਹੋਇਆ ਨਾ ਲੈਣਾ ਨਾ ਦੇਣਾ। ਮੈਂ ਅੱਜ ਕੱਲ ਦੁਨੀਆ ਬਹੁਤ ਅੱਗੇ ਚਲੀ ਗਈ। ਅਸੀਂ ਬਾਈ ਸੱਦਣ ਲਈ ਬੜੇ ਕਾਲੇ ਅਸੀਂ ਕੋਲੋਂ ਵਿਕਾਸ ਪੈਸੇ ਲਾ ਦਿੰਦੇ ਅਸੀਂ ਇਹ ਬੰਦੇ ਹੁਣ ਨਹੀਂ ਪੈਸੇ ਕੋਲੋਂ ਲਾ ਲਾਂਗੇ ਕੋਈ ਗੱਲ ਨਹੀਂ। ਮੈਂ ਕਹਿੰਦਾ ਮੈਨੂੰ ਨਾ ਸੁਪਨਾ ਹੀ ਲੱਗੀ ਜਾਂਦਾ ਪਿਆ ਵੀ ਮੈਂ ਤੁਹਾਡੇ ਨਾਲ ਬੈਠਾ ਯਾਰ ਜਿਉਂਦੇ ਵਸਦੇ ਰਹੋ ਸੱਚੀ ਗੱਲ ਹੈ। ਇਹ ਤੁਹਾਡੀਆਂ ਮਿਹਨਤਾਂ ਨੇ ਅੱਜ ਬੂਰ ਲੱਗਾ ਤੇ ਸਾਡੇ ਵਰਗੇ ਜੇ ਅਸੀਂ ਸ਼ੁਰੂ ਹੋਇਆ ਤਾਂ ਮੇਰੇ ਕਸਮ ਵਾਲੀ ਗੱਲ ਮੈਂ ਅਜੇ ਪਰਸੋਂ ਗੱਲ ਹੋਰ ਹੁੰਦੀ ਸੀ ਵੀ ਇੱਥੇ ਜਦੋਂ ਪਿੰਡ ਪਹੁੰਚਿਆ ਮੈਂ ਜਿਹਨੂੰ ਮੈਂ ਦੱਸਿਆ ਨਾ ਮੇਰਾ ਵੀਜ਼ਾ ਲੱਗ ਗਿਆ ਪਾਕਿਸਤਾਨ ਦਾ
ਤੁਹਾਨੂੰ ਉਦੋਂ ਹੀ ਫੋਨ ਕੀਤਾ ਸੀ ਮੈਂ ਕਿਹਾ ਰਾਹ ਹੈਗਾ, ਕਹਿੰਦੇ ਵੀ ਇੰਡੀਆ ਪਾਸਪੋਰਟ ਨੂੰ ਨਹੀਂ ਹੈਗਾ, ਵੀ ਹੋਰ ਜੇ ਕੋਈ ਬਾਹਰ ਦਾ ਹੈਗਾ ਉਹਦੇ ਸਾਰੇ ਹੀ ਤਿਆਰ ਵੀ ਭਾਜੀ ਸਾਨੂੰ ਵੀ ਲੈ ਕੇ ਜਾ, ਸਾਨੂੰ ਵੀ ਲੈ ਕੇ ਜਾ। ਹੁਣ ਵੇਖ ਰਹੇ ਨੇ ਸਾਰੇ ਪੰਜਾਬੀ ਲਹਿਰ ਨਾਲ ਤਕਰੀਬਨ ਸਾਰੇ ਜੁੜੇ ਨੇ ਜਿਹੜੇ ਬੰਦੇ ਉੱਥੇ ਵੀਡੀਓ ਵੱਜ ਜਾਂਦੇ ਆ ਸਾਰ ਭਾਜੀ ਆ। ਅੱਛਾ ਨਾਸਰ ਨਾਲ, ਮੈਂ ਨਾਸਰ ਨਾਲ ਚਲੋ ਜੀ, ਉਮੀਦ ਕਰਦੇ ਆ ਕਿ ਜਿਵੇਂ ਤੁਹਾਨੂੰ ਬਾਰਡਰ ਤੋਂ ਹੀ ਸਾਡੇ ਚਾਹੇ ਆਰਮੀ ਤੇ ਚਾਹੇ ਅਦਾਰੇ ਤੇ ਚਾਹੇ FIA ਤੇ ਚਾਹੇ ਸਾਡੀ ਇਮੀਗ੍ਰੇਸ਼ਨ ਵਾਲੇ ਸਾਰਿਆਂ ਪਿਆਰ ਦਿੱਤਾ ਤੇ ਅੱਗੋਂ ਵੀ ਪਿਆਰ ਹੀ ਲੱਭੂ ਸਾਨੂੰ। ਬਹੁਤ ਜ਼ਿਆਦਾ ਧੰਨਵਾਦ, ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੀ, ਸਾਡੇ ਇਮੀਗ੍ਰੇਸ਼ਨ ਵਾਲਿਓ, ਦੂਜਿਆਂ ਸਾਰਿਆਂ ਦਾ ਵੀ। ਇੱਕ ਬਾਰਡਰ ਤੇ ਖੜਾ ਸੀ ਮੈਂ, ਉਧਰੋਂ ਟਾਈਮ ਕਹਿੰਦੇ ਵੀ ਮੈਨੂੰ ਇੰਨਾ ਪਤਾ ਸੀ, ਜਿਵੇਂ ਭਾਜੀ ਦੱਸਿਆ ਵੀ 3-3:30 ਵਜੇ ਬਾਰਡਰ ਬੰਦ ਹੋ ਜਾਂਦਾ, ਵੀ ਐਂਟਰੀ ਬੰਦ ਹੋ ਜਾਂਦੀ। ਉਹ ਬੱਸ ਆ ਕੇ ਲੱਗੀ, ਉਧਰੋਂ ਟਾਈਮ ਪੂਰਾ ਸੀਗਾ ਤੇ ਉਧਰੋਂ ਮੈਂ ਜਦੋਂ ਗੇਟ ਤੇ ਪਹੁੰਚਿਆ ਜਿੱਥੋਂ ਐਂਟਰੀ ਆਪਣਾ ਵਾਈਟ ਲਾਈਨ ਕ੍ਰਾਸ ਕਰਨੀ ਸੀ, ਇੱਧਰ ਨੂੰ ਆਉਣਾ ਸੀ, ਤੇ ਮੈਂ ਕਹਾਂ ਭਾਈ ਜਾਨ ਵੀ ਮੈਨੂੰ ਜਾ ਲੈਂਦੇ, ਲਾਈਨ ਲੱਗੀ ਸੀ ਬੜੀ ਲੰਮੀ ਵੀ ਬਾਰਡਰ ਨਾ ਬੰਦ ਹੋ ਜਾਵੇ, ਮੇਰੀ ਐਂਟਰੀ ਨਾ ਉਧਰ ਰਹਿ ਜਾਵੇ। ਪਿੱਛੋਂ ਬੜੀ ਦੂਰ ਖੜਾ ਸੀ ਆਪਣਾ ਆਫੀਸਰ, ਕਹਿੰਦਾ ਸਰਦਾਰ ਜੀ ਤੁਹਾਨੂੰ ਨਹੀਂ ਰਹਿਣ ਦਿੰਦੇ, ਬਾਕੀ ਭਾਵੇਂ ਰਹਿ ਜਾਵੇ, ਤੁਸੀਂ ਇੱਧਰ ਆ ਜਾਓਗੇ। ਮੈਂ ਕਿਹਾ ਬਸ ਉਨੀ ਪਰਵਾਹ ਕੋਈ ਨਹੀਂ। ਉੱਥੋਂ ਹੀ ਦਿਲ ਸ਼ੇਰ ਹੋ ਜਾਂਦਾ ਨਾ। ਬਿਲਕੁਲ ਜੀ ਬਿਲਕੁਲ, ਕਹਿੰਦਾ ਉਹ ਸਾਡੇ ਜਮ ਆਓ, ਜਦੋਂ ਉਹਨੇ ਕਹਿਣਾ ਤੁਸੀਂ ਜਮ ਆਓ ਬਸ। ਮੈਂ ਸਾਡੇ ਜੀ ETPB ਵਾਲਿਆਂ ਦਾ ਵੀ ਬਹੁਤ ਸ਼ੁਕਰੀਆ, ਕਿੰਨਾ ਕੋਆਪਰੇਟ ਕਰਦੇ ਬਹੁਤ ਸਾਰੇ ਵਿਕਾਸ ਦੇ ਬਿਹਾਵ ਤੇ, ਲਵਲੀ ਦੇ ਬਿਹਾਵ ਤੇ, ਕੋਈ ਮੇਰਾ ਤੇ ਇੰਨਾ ਵਾਹ ਨਹੀਂ, ਤੇ ਇਹ ਹੀ ਕਰਦੇ ਨੇ ਤੇ ਉਹ ਵੀ ਬੜਾ ਪਿਆਰ ਕਰਦੇ ਨੇ, ਜਿਵੇਂ ਅਸੀਂ ਕਹੀਦਾ ਉਵੇਂ ਕਰ ਲੈਂਦੇ, ਜਿਹਦਾ ਇਨਵੀਟੇਸ਼ਨ ਕਹੀਏ ਉਹ ਬਣਾ ਦਿੰਦੇ। ਉਹਨਾਂ ਦਾ ਵੀ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ, ਸਾਰਿਆਂ ਦਾ, ਜਿਸ ਬੰਦੇ ਨੇ ਵੀ ਆਪਣੇ। ਸੋ ਇਹ ਭਿੰਡਰ ਸਾਹਿਬ, ਇਹ ਜਿਹੜਾ ਸਫ਼ਰ ਹੈ ਨਾ, ਮੁਹੱਬਤ ਦਾ ਸਫ਼ਰ ਹੈ ਬਿਲਕੁਲ, ਜਿਹੜਾ ਹੁਣ ਅਸੀਂ ਸ਼ੁਰੂ ਕੀਤਾ ਬਿਲਕੁਲ। ਇਹ ਮੁਹੱਬਤ ਦਾ ਸਫ਼ਰ ਇੱਥੋਂ ਤੱਕ ਨਹੀਂ ਰਹਿਣਾ, ਸੋਸ਼ਲ ਮੀਡੀਆ ਇਹ ਬੜੀ ਦੂਰ ਤੱਕ ਲੋਕਾਂ ਤੱਕ ਵੀਡੀਓ ਜਾਣੀ ਹੈ, ਤੇ ਮੁਹੱਬਤ ਦਾ ਸਫ਼ਰ ਜਾਰੀ ਰਹਿਣਾ। ਮੁਹੱਬਤ ਨੂੰ ਮੁਹੱਬਤ ਹੀ ਲੱਭਣੀ। ਇਹ ਮੁਹੱਬਤ ਕਰਕੇ ਅੱਜ ਢਿੱਲੋਂ ਸਾਹਿਬ ਅਸੀਂ ਇੱਥੇ ਪਹੁੰਚੇ ਆ। ਪਤਾ ਨਹੀਂ ਕਦੋਂ ਦੇ, ਅੱਜ 45-46 ਸਾਲ ਮੇਰੀ ਉਮਰ ਹੋ ਚੱਲੀ ਹੈ, ਇਹ ਤੋਂ ਪਹਿਲਾਂ ਨਹੀਂ ਮੈਂ ਆ ਗਿਆ ਹੈ ਨਾ। ਇਹ ਤੁਹਾਡੀਆਂ ਹੀ ਉਹਨੇ, ਮੇਰੇ ਪਹਿਲਾਂ ਵੀ ਇੱਥੇ ਰਹਿੰਦੇ ਹੋਣਗੇ ਚਾਚੇ ਬਾਬੇ, ਪਹਿਲਾਂ ਵੀ ਰਹਿੰਦੇ ਸਨ, ਤੇ ਸਾਰਿਆਂ ਮਿਹਨਤਾਂ ਤੁਹਾਡੀਆਂ ਨੇ ਜਿਹਦੇ ਕਰਕੇ ਦਲੇਰੀ ਕੀਤੀ ਤੇ ਸਾਰਾ ਕੁਝ ਹੀ ਪਤਾ ਵੀ ਨਹੀਂ ਲੱਗਿਆ ਯਾਰ, ਐਂਟਰ ਹੋ ਗਏ ਇਸ ਪਾਸੇ ਤੇ ਪਾਕਿਸਤਾਨ ਆ ਗਏ। ਪਰਲੇ ਪਾਸੇ ਵੀ ਆਈ ਸੀ ਅੱਗੇ, ਮੈਂ ਉਹਨਾਂ ਨੂੰ ਮੈਂ ਕਿਹਾ ਹੁਣ ਪਰਲੇ ਪਾਸੇ ਜਾ ਕੇ ਤੁਹਾਡੀ ਉਹ ਲਾਈਵ ਵੇਨਾ ਪਿਆ, ਅੱਗ ਲੱਗੀ ਵਾਲੀ, ਮੈਂ ਪਰਲੇ ਪਾਸੇ ਵੀ ਲੱਗੀ, ਉਧਰ ਵੀ ਪੈਂਦੇ ਵੀਰਾ ਸਾਰਾ ਸਾੜਿਆ ਰਾਜ ਵੇਖ ਲਈ ਸਾਰਾ ਉਧਰ। ਹੋਰ ਕੀ ਹੈ ਬਾਰਡਰ ਦੇ ਉੱਤੇ ਮੈਂ ਬੈਠਾ ਬੱਸ ਦੀ ਵੇਟ ਕਰਦਾ, ਮੈਂ ਨਾਲ ਹੀ ਲਾਈਵ ਚੱਲਣ ਦਿਆ। ਮੇਰੀ ਜਾਨ ਨਾ ਹੋਈ ਉਹਨਾਂ ਦੀ ਕੰਪਨੀ ਚਾਚਾ ਕੱਟ ਮਾਰ ਪੰਜਾਬੀ ਲਹਿਰ ਤੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਵਲੌਗ ਜਿਹੜਾ ਵਾ ਨਾਸਰ ਢਿੱਲੋਂ ਵਲੌਗ 'ਚ ਮੈਂ ਸ਼ੇਅਰ ਕੀਤਾ, ਤੁਹਾਨੂੰ ਵਧੀਆ ਲੱਗੇਗਾ। ਅਗਲੇ ਸਾਰੇ ਵੀਡੀਓ ਭਿੰਡਰ ਸਾਹਿਬ ਦੇ ਪਾਕਿਸਤਾਨ ਦੀ ਯਾਤਰਾ ਦੇ ਪੰਜਾਬੀ ਲਹਿਰ ਚੈਨਲ ਤੇ। ਸੋ ਮਿਲਦੇ ਹਾਂ ਪੰਜਾਬੀ ਲਹਿਰ ਚੈਨਲ ਤੇ। ਰੱਬ ਰੱਖ।